ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਗੱਲਬਾਤ ਕਰਾਂਗੇ ਪਾਕਿਸਤਾਨ ਦੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪਾਕਿਸਤਾਨ ਤੋਂ ਸਾਡੇ ਸਹਿਯੋਗੀ ਨਾਸਿਰ ਅਲੀ। ਨਾਸਿਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ ਜੀ। ਨਾਸਿਰ ਜੀ, ਗੱਲ ਕਰਦੇ ਹਾਂ ਤੁਹਾਡੇ EVM ਮਸ਼ੀਨਾਂ ਦੀ, ਕਿਉਂਕਿ ਚੋਣਾਂ ਦਾ ਦੌਰ ਹੈ। ਪੰਜਾਬ ਦੇ ਵਿੱਚ ਵੀ ਚੋਣਾਂ ਆਉਣ ਵਾਲੀਆਂ ਤੇ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਚੱਲ ਰਿਹਾ ਹੈ। ਸੋ ਕਿਸ ਤਰੀਕੇ ਨਾਲ EVM ਮਸ਼ੀਨਾਂ ਦਾ ਤੁਹਾਡੇ ਰੌਲਾ ਪਿਆ? ਕਿਉਂਕਿ ਭਾਰਤ ਦੇ ਵਿੱਚ EVM ਮਸ਼ੀਨਾਂ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ, ਕਿਉਂਕਿ ਬੜੀ ਧਾਂਜਲੀ ਹੁੰਦੀ ਹੈ EVM ਮਸ਼ੀਨਾਂ ਦੇ ਜ਼ਰੀਏ, ਤੇ ਪਾਕਿਸਤਾਨ ਦੇ ਵਿੱਚ ਬਜਟ ਐਲਾਨਿਆ ਗਿਆ ਜੀ EVM ਨੂੰ ਲੈ ਕੇ। ਹਾਂਜੀ ਬਿਲਕੁਲ ਜੀ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਜਿਹੜੀ ਹੈਗੀ ਹੈ ਭਾਰਤ ਦੇ ਵਿੱਚ 1989 ਦੇ ਵਿੱਚ 1999 ਦੇ ਵਿੱਚ ਜਿਹੜਾ ਹੈਗਾ ਇਹਦਾ ਪ੍ਰਯੋਗ ਕੀਤਾ ਗਿਆ ਸੀ, ਇਹਦਾ ਸਟਾਰਟ ਕੀਤਾ ਗਿਆ ਸੀ। ਉਸ ਤੋਂ ਬਾਅਦ ਬਾਕੀ ਮਮਾਲਿਕ ਅਰਜਨਟਾਈਨ, ਜਰਮਨੀ, ਇਟਲੀ ਇਹਨਾਂ ਨੇ ਵੀ ਮਸ਼ੀਨਾਂ ਯੂਜ਼ ਕੀਤੀਆਂ, ਲੇਕਿਨ ਉਸ ਤੋਂ ਬਾਅਦ ਇਹਨਾਂ ਮਮਾਲਿਕ ਦੇ ਵਿੱਚ ਵੀ ਇਸ ਮਸ਼ੀਨ ਦੇ ਉੱਪਰ ਇਤਰਾਜ਼ਾਤ ਲਗਾਏ ਗਏ, ਐਲੀਗੇਸ਼ਨਸ ਲਗਾਏ ਗਏ, ਜਿਹਦੇ ਤੋਂ ਬਾਅਦ ਇਹ ਮਸ਼ੀਨਾਂ ਉਹਨਾਂ ਮਮਾਲਿਕ ਦੇ ਵਿੱਚ ਜਿਹੜੇ ਤਰੱਕੀ ਯਾਫਤਾ ਮਮਾਲਿਕ ਨੇ ਉੱਥੇ ਵੀ ਬੰਦ ਕਰ ਦਿੱਤੀਆਂ ਗਈਆਂ। ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਚੱਲ ਰਹੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੇ ਰੇਲਵੇ ਦੇ ਮਿਨਿਸਟਰ ਨੇ ਆਜ਼ਮ ਸਵਾਤੀ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਇਲਜ਼ਾਮ ਲਗਾਇਆ ਕਿ ਇਲੈਕਸ਼ਨ ਕਮਿਸ਼ਨ ਜਿਹੜੀ ਹੈਗੀ ਹੈ ਉਹ ਰਿਸ਼ਵਤ ਲੈ ਕੇ ਤੇ ਇਲੈਕਸ਼ਨ ਵੇਚਦੀ ਹੈਗੀ ਹੈ। ਐਡਾ ਵੱਡਾ ਇਲਜ਼ਾਮ ਲਾ ਕੇ ਉਹ ਪਾਰਲੀਮੈਂਟ 'ਚ ਬਿੱਲ ਲੈ ਕੇ, ਉਹਨਾਂ ਨੇ ਪਾਰਲੀਮੈਂਟ 'ਚੋਂ ਬਿੱਲ ਪਾਸ ਕਰਵਾ ਕੇ, ਜਦੋਂ ਪਾਰਲੀਮੈਂਟ 'ਚ ਬਿੱਲ ਪਾਸ ਕਰਵਾ ਕੇ ਜਦੋਂ ਦੂਸਰੀ ਸਾਈਡ 'ਤੇ ਗਏ ਹੈਗੇ ਨੇ ਬਿੱਲ ਪਾਸ ਕਰਵਾਉਣ, ਤੇ ਉਦੋਂ ਅਸੈਂਬਲੀ ਦੇ ਵਿੱਚ ਉਹ ਬਿੱਲ ਜਿਹੜਾ ਹੈਗਾ ਉਹ ਪਾਸ ਨਹੀਂ ਹੋਇਆ। ਉਸ ਤੋਂ ਬਾਅਦ ਆਪੋਜੀਸ਼ਨ ਤੇ ਇਲੈਕਸ਼ਨ ਕਮਿਸ਼ਨ ਦੋ ਜਿਹੜੇ ਮੇਨ ਸਟੇਕ ਹੋਲਡਰ ਹੈਗੇ ਨੇ ਉਹਨਾਂ ਦੇ ਨਾਲ ਹੁਕੂਮਤ ਨੇ ਪਾ ਲਿਆ ਪੰਗਾ। ਆਪੋਜੀਸ਼ਨ ਤੇ ਮੰਨ ਹੀ ਨਹੀਂ ਰਹੀ ਹੈਗੀ। ਆਪੋਜੀਸ਼ਨ ਕਹਿ ਰਹੀ ਕਿ ਨਹੀਂ, ਅਸੀਂ ਮਸ਼ੀਨਾਂ ਦੇ ਨਾਲ ਜਿਹੜਾ ਹੈਗਾ ਉਹ ਇਲੈਕਸ਼ਨ ਨਹੀਂ ਕਰਵਾਉਣਾ। ਇਹ ਤਜਰਬਾ ਜਿਹੜਾ ਫੇਲ ਹੋ ਗਿਆ ਹੈ। ਆਪੋਜੀਸ਼ਨ ਦਾ ਸਭ ਤੋਂ ਵੱਡਾ ਐਲੀਗੇਸ਼ਨ ਇਹ ਹੈਗਾ ਕਿ ਜਿਸ ਮੁਲਕ ਦੇ ਵਿੱਚ ਆਮ ਜਿਹੜੇ ਲੋਕ ਹੈਗੇ ਨੇ, ਜਿੱਥੇ ਸ਼ਰ੍ਹਾ ਖਵਾਨਦਗੀ, ਜਿੱਥੇ ਲਿਟਰੇਸੀ ਰੇਟ ਜਿਹੜਾ ਹੈਗਾ ਲੋਕਾਂ ਦਾ ਉਹ 51% ਹੈ, ਜਿੱਥੇ ਜਨਤਾ ਨੂੰ ਇਹ ਨਹੀਂ ਪਤਾ ਹੈਗਾ ਕਿ ATM ਮਸ਼ੀਨ ਕਿੱਦਾਂ ਚਲਾਉਣੀ ਹੈ, ਉਹ EVM ਮਸ਼ੀਨ ਕਿੱਦਾਂ ਚਲਾਏਗੀ। ਜਦਕਿ ਇਲੈਕਸ਼ਨ ਕਮਿਸ਼ਨ ਜਿਹੜੀ ਹੈਗੀ, ਇਲੈਕਸ਼ਨ ਕਮਿਸ਼ਨ ਨੇ ਇਹਦੇ ਉੱਪਰ 37 ਨਕਾਤ ਦੇ ਉੱਪਰ, ਯਾਨੀ ਕਿ 37 ਨਕਾਤ ਦੇ ਉੱਪਰ ਇਹਦੇ ਉੱਪਰ ਐਲੀਗੇਸ਼ਨਸ ਲਗਾਏ ਨੇ। ਇਲੈਕਸ਼ਨ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਮਸ਼ੀਨ ਈਜ਼ੀ ਹੈਕ ਹੋ ਸਕਦੀ ਹੈ। ਉਸ ਤੋਂ ਇਲਾਵਾ ਇਸ ਮਸ਼ੀਨ 'ਚ ਤੁਸੀਂ ਐਲਫੀ ਪਾ ਦੋਗੇ ਤੇ ਉਹ ਮਸ਼ੀਨ ਜਿਹੜੀ ਹੈਗੀ ਹੈ ਉਹ ਫਿਰ ਵੀ ਜਿਹੜੀ ਹੈ ਨਕਾਰਾ ਹੋ ਜਾਏਗੀ। ਦੂਸਰਾ ਜਿਹੜਾ ਸਭ ਤੋਂ ਵੱਡਾ ਮੇਨ ਜਿਹੜਾ ਫੋਕਸ ਹੈਗਾ ਇਲੈਕਸ਼ਨ ਕਮਿਸ਼ਨ ਦਾ, ਉਹ ਇਹ ਕਹਿ ਰਹੀ ਹੈ ਕਿ ਸਟੇਕ ਹੋਲਡਰਸ, ਆਪੋਜੀਸ਼ਨ ਨੂੰ ਤੇ ਇਲੈਕਸ਼ਨ ਕਮਿਸ਼ਨ ਨੂੰ ਹਕੂਮਤ ਨੇ ਇਤਮਾਦ 'ਚ ਨਹੀਂ ਲਿਆ, ਗਵਰਨਮੈਂਟ ਨੇ ਇਤਮਾਦ 'ਚ ਨਹੀਂ ਲਿਆ ਹੈਗਾ। ਗਵਰਨਮੈਂਟ ਨੇ ਕੀ ਕੀਤਾ ਕਿ ਉਹ ਸਾਨੂੰ ਦੋਵਾਂ ਨੂੰ ਇਤਮਾਦ ਲੈਣ ਤੋਂ ਬਗੈਰ ਜਿਹੜਾ ਹੈਗਾ ਉਹ ਮਸ਼ੀਨਾਂ ਧੜਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜੇ ਵਜ਼ੀਰੇ ਸਾਇੰਸ ਹੈਗੇ ਨੇ ਉਹਨਾਂ ਨੂੰ ਕਹਿ ਦਿੱਤਾ ਹੈ ਇਮਰਾਨ ਖਾਨ ਸਾਹਿਬ ਨੇ ਕਿ ਤੁਸੀਂ ਜਨਾਬ ਮਸ਼ੀਨਾਂ ਬਣਾਓ, ਤੇ ਉਹਦੇ ਲਈ ਇੱਕ ਬਜਟ ਦਾ ਵੀ ਐਲਾਨ ਕਰ ਦਿੱਤਾ। ਉਸ ਤੋਂ ਬਾਅਦ ਜਿਹੜੇ ਸ਼ਫਕਤ ਮਹਿਮੂਦ ਸਾਹਿਬ ਨੇ, ਸਾਡੇ ਵਜ਼ੀਰੇ ਤਾਲੀਮ ਜਿਹੜੇ ਹੈਗੇ ਨੇ, ਉਹਨਾਂ ਨੇ ਇੱਕ ਮਸ਼ੀਨ ਬਣਾ ਕੇ ਐਕਸਪੈਰੀਮੈਂਟਲੀ ਜਿਹੜਾ ਹੈਗਾ ਇੱਕ ਵੀਡੀਓ ਪੈਗਾਮ ਵੀ ਜਾਰੀ ਕੀਤਾ ਹੈ ਕਿ ਮਸ਼ੀਨ ਦਾ ਇਸਤੇਮਾਲ ਜਿਹੜਾ ਹੈਗਾ ਉਹ ਇੰਝ ਹੈ। ਆਪੋਜੀਸ਼ਨ ਤੇ ਇਲੈਕਸ਼ਨ ਕਮਿਸ਼ਨ, ਦੋ ਮੇਨ ਸਟੇਕ ਹੋਲਡਰ, ਉਹ ਦੋਵੇਂ ਇਹ ਗੱਲ ਕਹਿ ਰਹੇ ਨੇ ਕਿ ਇਹ ਮਸ਼ੀਨ ਜਿਹੜੀ ਹੈਗੀ ਅਸੀਂ ਇਹਦੇ ਨਾਲ ਇਲੈਕਸ਼ਨ ਜਿਹੜਾ ਇਹ ਨਹੀਂ ਹੋਣ ਦੇਣਾ, ਇਲੈਕਸ਼ਨ ਚੋਰੀ ਜਿਹੜਾ ਇਹਦੀ ਪਾਕਿਸਤਾਨ ਦੀ ਆਵਾਮ ਵੱਲੋਂ ਕੋਈ ਵਿਰੋਧ ਕੀਤਾ ਗਿਆ ਕਿ EVM ਮਸ਼ੀਨਸ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਭਾਰਤ ਵਿੱਚ ਲੋਕਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ। ਸ਼ਾਇਦ ਇਸ ਵਾਰ ਸਾਡੇ ਵੀ ਬੜਾ ਪੰਬਲ ਭੂਸਾ ਬਣਿਆ ਹੋਇਆ ਪਾਕਿਸਤਾਨ ਦੀ ਤਰ੍ਹਾਂ ਇੰਡੀਆ ਦੇ ਵਿੱਚ ਕਿ EVM ਮਸ਼ੀਨ ਜਿਹੜੀਆਂ ਹੈਗੀਆਂ ਨੇ ਇਸ ਵਾਰ ਆਉਣਗੀਆਂ ਜਾਂ ਨਹੀਂ ਆਉਣਗੀਆਂ, ਕਿਉਂਕਿ ਲੋਕ ਇਹਨਾਂ ਬਾਰੇ ਬੜਾ ਬੋਲ ਰਹੇ ਨੇ, ਬਾਈਕਾਟ ਕਰ ਰਹੇ ਨੇ। EVM ਮਸ਼ੀਨਾਂ ਜਿਹੜੀਆਂ ਹੈਗੀਆਂ ਭਰੋਸੇ ਲਾਇਕ ਨਹੀਂ ਨੇ। ਦੇਖੋ, ਸਾਡਾ ਪਹਿਲਾ ਐਕਸਪੀਰੀਅੰਸ ਹੈਗਾ, ਸਾਡਾ ਪਹਿਲਾ ਤਜਰਬਾ ਹੈਗਾ ਹੈ। ਸਾਡੇ ਪਹਿਲੇ ਤਜਰਬੇ ਦੇ ਵਿੱਚ ਆਵਾਮ ਦੋ ਹਿੱਸਿਆਂ 'ਚ ਤਕਸੀਮ, ਤੇ ਆਵਾਮ ਦੋ ਹਿੱਸਿਆਂ 'ਚ ਤਕਸੀਮ ਪਾਰਟੀ ਬੇਸ 'ਤੇ ਹੀ ਹੈ। ਯਾਨੀ ਕਿ ਜਿਹੜੀ PTI ਹੈ, ਪਾਕਿਸਤਾਨ ਤਹਿਰੀਕ ਇਨਸਾਫ, ਜਿਹੜੇ ਗੌਰਮੈਂਟ ਦੇ ਵਿੱਚ ਹੈਗੀ ਨੇ, ਉਹਨਾਂ ਦੇ ਜਿਹੜੇ ਸਪੋਰਟਰਸ ਹੈਗੇ ਨੇ, ਜਿਹੜੇ ਉਹਨਾਂ ਦੇ ਸਪੋਰਟਰਸ ਨੇ, ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਮਸ਼ੀਨ ਚੂਕ ਕੇ ਜਿਹੜਾ ਹੈ ਜਨਾਬ ਮਸ਼ੀਨੀ ਕੰਮ ਹੈ, ਇਹ ਜਿਹੜਾ ਇਲੈਕਟ੍ਰੋਨਿਕ ਕੰਮ ਹੋਏਗਾ, ਪਰਚੀ ਵਾਲਾ ਕੰਮ ਖਤਮ ਹੋ ਜਾਏਗਾ, ਤੇ ਇਹਦੇ ਵਿੱਚ ਸਾਡਾ ਇਲੈਕਸ਼ਨ ਚੋਰੀ ਨਹੀਂ ਹੋ ਸਕੇਗਾ। ਇੱਕ ਹੀ ਵੋਟ ਨਿਕਲੇਗਾ, ਸ਼ਨਾਖਤੀ ਕਾਰਡ 10 ਸ਼ਨਾਖਤੀ ਕਾਰਡਾਂ ਦੇ ਉੱਪਰ 10 ID ਕਾਰਡ ਦੇ ਉੱਪਰ ਵੋਟ ਨਹੀਂ ਪੈਣਗੇ। ਉਹਨਾਂ ਦਾ ਇਹੀ ਮੰਨਣਾ ਕਿ EVM ਮਸ਼ੀਨ ਜਿਹੜੀ ਹੈਗੀ ਨੇ ਬੜੀ ਕਾਬਲੇ ਇਤਮਾਦ ਹੈ। ਜਦਕਿ ਦੂਸਰੀ ਸਾਈਡ ਤੇ ਆਪੋਜੀਸ਼ਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਤੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਹਾਮੀ ਸਪੋਰਟਰਸ ਹੈਗੇ ਨੇ, ਉਹ ਇਹ ਕਹਿ ਰਹੇ ਨੇ ਕਿ ਮਸ਼ੀਨੀ ਦੌਰ ਹੈਗਾ ਹੈ, ਇੱਥੇ ਮੋਬਾਈਲ ਹੈਕ ਹੋ ਜਾਂਦੇ, ਕੰਪਿਊਟਰ ਹੈਕ ਹੋ ਜਾਂਦੇ, ਕਿ ਛੋਟੀ ਜਿਹੀ ਮਸ਼ੀਨ ਨੂੰ ਹੈਕ ਕਰਨਾ ਕਿਹੜਾ ਔਖਾ ਕੰਮ ਹੈ, ਤੇ ਇਹਦੇ ਵਿੱਚ ਤੇ ਫਿਰ ਪੂਰੇ ਦਾ ਪੂਰਾ ਇਲੈਕਸ਼ਨ ਜਿਹੜਾ ਹੈਗਾ ਉਹ ਵਿਕ ਜਾ ਕਰੇਗਾ। ਦੇਖੋ, ਤਾਰੀਖ ਜਿਹੜੀ ਹੈਗੀ ਉਹ ਗਵਾਹ ਹੈ ਕਿ ਜਦੋਂ ਵੀ ਪਾਕਿਸਤਾਨ ਤੇ ਭਾਰਤ ਦੇ ਵਿੱਚ ਜਾਂ ਏਸ਼ੀਆ ਦੇ ਕਿਸੇ ਵੀ ਮੁਲਕ 'ਚ, ਬਲਕਿ ਹੁਣ ਤੇ ਪੂਰੇ ਯੂਰਪ ਦੇ ਵਿੱਚ ਵੀ ਅਗਰ ਦੇਖਿਆ ਜਾਵੇ, ਜਦੋਂ ਵੀ ਇਲੈਕਸ਼ਨ ਹੁੰਦੇ ਹੈਗੇ, ਜਿਹੜੀ ਵੀ ਪਾਰਟੀ ਹਾਰਦੀ ਹੈ ਉਹ
ਸਭ ਤੋਂ ਪਹਿਲੇ ਇਲਜ਼ਾਮ ਇਹ ਲੱਗਦੀ ਕਿ ਧਾਂਦਲੀ ਹੋਈ ਹੈ। ਉਹ ਸਭ ਤੋਂ ਪਹਿਲੇ ਉਹਨਾਂ ਦਾ ਇਲਜ਼ਾਮ ਇਹ ਹੁੰਦਾ ਕਿ ਇਲੈਕਸ਼ਨ ਚੋਰੀ ਹੋਇਆ ਹੈਗਾ। ਤੁਸੀਂ ਇਲੈਕਸ਼ਨ ਨੂੰ ਜਿਸ ਤਰ੍ਹਾਂ ਮਰਜ਼ੀ ਕਰਵਾ ਲਓ, ਇਲੈਕਸ਼ਨ ਦੇ ਨਤੀਜੇ ਕਦੀ ਵੀ ਹਾਰਨ ਵਾਲੀ ਜਿਹੜੀ ਪਾਰਟੀ ਹੈਗੀ ਕਦੀ ਵੀ ਕਬੂਲ ਨਹੀਂ ਕਰੇਗੀ। ਲੇਕਿਨ EVM ਮਸ਼ੀਨ ਦੇ ਆਉਣ ਦੀ ਵਜ੍ਹਾ ਤੋਂ ਲੋਕਾਂ ਦੇ ਜਿਹੜੇ ਤਾਸੁਰਾਤ ਹੈਗੇ ਨੇ ਉਹ ਦੋ ਹਿੱਸਿਆਂ 'ਚ ਤਕਸੀਮ ਹੈਗੇ। ਲੋਕਾਂ ਨੂੰ ਸਭ ਤੋਂ ਪਹਿਲੇ ਵੱਡੀ ਸੀਖ ਜਿਹੜੀ ਹੈ ਉਹ ਭਾਰਤ ਤੋਂ ਲੈਣੀ ਚਾਹੀਦੀ ਕਿ ਐਡਾ ਵੱਡਾ ਜਿਹੜਾ ਦੇਸ਼ ਹੈਗਾ, ਐਡਾ ਵੱਡਾ ਜਿਹੜੀ ਕੰਟਰੀ ਹੈਗੀ, ਉਹਦੇ ਵਿੱਚ ਵੀ ਇਹ ਐਕਸਪੈਰੀਮੈਂਟ ਜਿਹੜਾ ਨਾਕਾਮ ਹੋਇਆ ਹੈਗਾ। ਉਸ ਤੋਂ ਬਾਅਦ ਅਰਜਨਟਾਈਨ, ਇਟਲੀ, ਜਰਮਨੀ, ਉੱਥੇ ਵੀ ਇਹ ਨਾਕਾਮ ਹੋਇਆ ਹੈਗਾ। ਲੇਕਿਨ ਲੋਕ ਜਿਹੜੇ ਹੈਗੇ ਨੇ ਇਸ ਟਾਈਮ ਉਹ ਦੋ ਹਿੱਸੇ ਤਕਸੀਮ ਨੇ। ਜੀ ਗੱਲ ਕਰਦੇ ਹਾਂ ਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ, ਜਿਨ੍ਹਾਂ ਨੇ ਹੁਣੇ ਜੇ ਗੱਲ ਕੀਤੀ ਹੈ ਕਿ ਅੰਤਰਰਾਸ਼ਟਰੀ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਉਹਨਾਂ ਨੂੰ ਤਾਲਿਬਾਨ ਦੇ ਮੁੱਦੇ ਦੇ ਉੱਤੇ ਖਾਸ ਕਰਕੇ ਔਰਤਾਂ ਦੇ ਅਧਿਕਾਰਾਂ, ਔਰਤਾਂ ਦੀ ਇੱਜ਼ਤ, ਸੁਰੱਖਿਆ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ, ਉਹਨਾਂ ਨੂੰ ਦਖਲ ਦੇਣਾ ਚਾਹੀਦਾ ਹੈ। ਸੋ ਕੀ ਰੁਝਾਨ ਜੀ ਪਾਕਿਸਤਾਨ ਵੱਲੋਂ ਕੀ ਪ੍ਰਧਾਨ ਮੰਤਰੀ ਦੀ ਦਿਸ਼ਾ ਨਿਰਦੇਸ਼ ਨੇ ਤਾਲਿਬਾਨੀਆਂ ਲਈ? ਹਾਂਜੀ ਬਿਲਕੁਲ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। CNN ਨੂੰ ਇੰਟਰਵਿਊ ਦਿੱਤਾ ਇਮਰਾਨ ਖਾਨ ਸਾਹਿਬ ਨੇ। ਬੈਕੀ ਐਂਡਰਸਨ ਜਿਹੜੀ ਉਹਨਾਂ ਦੀ CNN ਦੀ ਐਂਕਰ ਪਰਸਨ ਹੈਗੀ ਆ, ਉਹਨਾਂ ਨੂੰ ਰੀਸੈਂਟਲੀ ਜਿਹੜਾ ਹੈਗਾ ਉਹਨਾਂ ਨੇ ਇੰਟਰਵਿਊ ਦਿੱਤਾ। ਤੇ ਉਸ ਇੰਟਰਵਿਊ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਉਹਨਾਂ ਨੇ ਤਹਫੁਜ਼ਾਤ ਦਾ ਇਜ਼ਹਾਰ ਕੀਤਾ ਹੈਗਾ, ਜਿਹੜੇ ਸਭ ਤੋਂ ਵੱਡੇ ਕੰਸਰਨਸ ਜਿਹੜੇ ਹੈਗੇ ਸੀ ਖਾਨ ਸਾਹਿਬ ਦੇ, ਉਹ ਇਹ ਸੀ ਕਿ ਕੰਸਰਨ ਕਿ ਅਫਗਾਨਿਸਤਾਨ ਹਕੂਮਤ ਦੇ ਉੱਪਰ ਤਾਲਿਬਾਨ ਦਾ ਜਿਹੜਾ ਕਬਜ਼ਾ ਹੋਇਆ ਹੈ, ਇਸ ਵਕਤ ਤਾਲਿਬਾਨ ਨੂੰ ਆਪਣੀ ਕੋਈ ਰਾਸਤਾ ਨਜ਼ਰ ਨਹੀਂ ਆ ਰਿਹਾ, ਕੋਈ ਰਾਹ ਹਮਵਾਰ ਨਜ਼ਰ ਨਹੀਂ ਆ ਰਹੀ। ਤੇ ਉਹਨਾਂ ਨੇ ਅਪੀਲ ਕੀਤੀ ਕਿ ਅਕਵਾਮ ਮੁਤੱਹਿਦਾ ਨੂੰ, UN ਨੂੰ, ਤੇ ਉਸ ਤੋਂ ਬਾਅਦ ਜਿੰਨੀ ਵੱਡੀ ਕੰਟਰੀਜ਼ ਹੈਗੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਡੀ ਅਮਦਾਦ ਕੀਤੀ ਜਾਵੇ ਅਫਗਾਨਿਸਤਾਨ ਦੀ। ਤੇ 609 ਅਰਬ ਮਿਲੀਅਨ ਡਾਲਰ ਦੀ ਜਿਹੜੀ ਹੈਗੀ ਹੈ ਉਹ ਅਮਦਾਦ ਅਕਵਾਮ ਮੁਤੱਹਿਦਾ ਨੇ ਕਿਹਾ ਵੀ ਹੈਗਾ ਕਿ ਅਸੀਂ ਉਹ ਦੇਵਾਂਗੇ, ਲੇਕਿਨ ਅਸੀਂ ਤਾਲਿਬਾਨ ਦੀ ਹਕੂਮਤ ਨਹੀਂ ਮੰਨਾਂਗੇ। ਅਮਰੀਕਾ ਨੇ ਵੀ ਜਿਹੜਾ ਹੈਗਾ ਅਮਦਾਦ ਦੇਣ ਦਾ ਐਲਾਨ ਜ਼ਰੂਰ ਕੀਤਾ ਹੈਗਾ, ਲੇਕਿਨ ਉਹਨਾਂ ਨੇ ਕਿਹਾ ਕਿ ਅਸੀਂ ਮਦਦ ਨਹੀਂ ਕਰਾਂਗੇ। ਦੂਸਰੀ ਸਾਈਡ ਤੇ ਆ ਜਾਂਦੇ ਖਵਾਤੀਨ ਵਾਲੀ ਸਾਈਡ ਤੇ, ਔਰਤਾਂ ਵਾਲੀ ਸਾਈਡ ਤੇ ਆ ਜਾਂਦੇ ਨੇ। ਉਹਦੇ ਵਿੱਚ ਖਾਨ ਸਾਹਿਬ ਨੇ ਕਿਹਾ ਹੈ ਕਿ ਮੌਜੂਦਾ ਦੌਰ ਦੇ ਵਿੱਚ ਤਾਲਿਬਾਨ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਔਰਤਾਂ ਤੋਂ ਬਗੈਰ, ਖਵਾਤੀਨ ਤੋਂ ਬਗੈਰ ਜਿਹੜਾ ਹੈਗਾ ਉਹ ਇੱਕ ਸਟੈਪ ਵੀ ਅੱਗੇ ਜਿਹੜਾ ਉਹ ਗਵਰਨਮੈਂਟ ਨਹੀਂ ਲੈ ਸਕਦੀ। ਗਵਰਨਮੈਂਟ ਦੀ ਤਰੱਕੀ ਦਾ ਜਿਹੜਾ ਰਾਜ਼ ਹੈਗਾ ਉਹ ਖਵਾਤੀਨ ਦੀ ਆਜ਼ਾਦੀ ਹੈਗਾ। ਤੇ ਉਹਨਾਂ ਦਾ ਕਹਿਣਾ ਸੀ ਕਿ ਤਾਲਿਬਾਨ ਦੀ ਜਿਹੜੀ ਖਵਾਤੀਨ ਹੈਗੀਆਂ ਨੇ, ਜਿਹੜੀ ਅਫਗਾਨਿਸਤਾਨ 'ਚ ਅਫਗਾਨ ਖਵਾਤੀਨ ਹੈਗੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੇ ਹਕੂਕ ਕਿੰਝ ਲੈਣੇ ਨੇ। ਉਹਨੇ ਇੱਕ ਬੜਾ ਅੱਛਾ ਪੁਆਇੰਟ ਚੁੱਕਿਆ ਇਮਰਾਨ ਖਾਨ ਸਾਹਿਬ ਨੇ ਕਿ ਜਿਹੜੀ ਬੈਰੂਨੀ ਕੂਵਤਾਂ ਹੈਗੀਆਂ, ਜਿਹੜੇ ਬਾਹਰ ਦੀ ਤਾਕਤਾਂ ਹੈਗੀਆਂ ਨੇ, ਜਿਹੜੇ ਦੂਸਰੇ ਮਮਾਲਿਕ ਹੈਗੇ ਨੇ, ਉਹਨਾਂ ਨੂੰ ਚਾਹੀਦਾ ਕਿ ਉਹ ਇੰਟਰਫੇਅਰ ਨਾ ਕਰਨ, ਉਹ ਇੰਟਰਫੇਅਰ ਨਾ ਕਰਨ ਇਸ ਮਾਮਲੇ ਦੇ ਵਿੱਚ, ਉਹ ਮੁਦਾਖਲਤ ਨਾ ਕਰਨ। ਉਹ ਔਰਤਾਂ ਬਿਹਤਰ ਜਾਣਦੀਆਂ ਨੇ ਅਫਗਾਨ ਔਰਤਾਂ ਕੋਲ, ਉਹਨਾਂ ਨੇ ਆਪਣੇ ਹਕੂਕ ਕਿੰਝ ਲੈਣੇ ਨੇ। ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਤੁਸੀਂ ਮਾਜ਼ੀ 'ਚ ਜਾ ਕੇ ਦੇਖ ਲਓ, ਪਿਛਲੇ 40 ਸਾਲ ਤੋਂ, ਠੀਕ ਹੈ ਪਿਛਲੇ 40 ਸਾਲ ਤੋਂ ਹਾਲਾਤ ਜੰਗ ਦੇ ਵਿੱਚ ਨੇ ਅਫਗਾਨਿਸਤਾਨ, ਲੇਕਿਨ ਅਫਗਾਨਿਸਤਾਨ ਇਹ ਖਿੱਤੇ ਵਾਸਤੇ ਸਭ ਤੋਂ ਅਹਿਮ ਮੁਲਕ ਹੈਗਾ। ਉਹਨਾਂ ਦਾ ਕਹਿਣਾ ਸੀ ਕਿ ਖਵਾਤੀਨ ਦੇ ਹਕੂਕ ਦੀ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੀ ਲਿਬਰਲ ਤਨਜ਼ੀਮਾਂ, ਬਹੁਤ ਸਾਰੀਆਂ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਇਕੱਠੀਆਂ ਹੋ ਕੇ ਅਫਗਾਨਿਸਤਾਨ ਦੀ ਖਵਾਤੀਨ ਦੇ ਉੱਪਰ ਮਸਲਤ ਹੁੰਦੀ ਕੋਸ਼ਿਸ਼ ਕਰਦੀਆਂ, ਜਿਹਦੇ ਵਿੱਚ ਉਹ ਔਰਤਾਂ ਡਬਲ ਮਾਈਂਡਡ ਹੋ ਜਾਂਦੀਆਂ ਨੇ ਕਿ ਸਾਡੇ ਹਕੂਕ ਸਾਨੂੰ ਤਾਲਿਬਾਨ ਨੇ ਦੇਣੇ ਨੇ, ਉਹਨਾਂ ਤਨਜ਼ੀਮਾਂ ਨੇ ਦੇਣੇ, ਲਿਬਰਲ ਤਨਜ਼ੀਮਾਂ ਨੇ, ਸਾਡਾ ਮਾਈਂਡਸੈਟ ਕਿੰਨੇ ਬਣਾਉਣਾ ਹੈਗਾ। ਤੁਸੀਂ ਮੈਂ ਜਦੋਂ ਵੀ ਅਸੀਂ ਖਬਰਸਾਰ ਏਜੰਸੀਆਂ ਦੇਖਦੇ ਹੈਗੇ, BBC ਨੂੰ ਸਪੈਸ਼ਲ ਦੇਖਦੇ ਹੈਗੇ ਨੇ, ਹਰ ਰੋਜ਼ ਇੱਕ ਨਈ ਰਿਪੋਰਟ ਹੁੰਦੀ ਹੈ। ਉਸ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾਂਦਾ ਹੈ ਕਿ ਜਿਹੜੀ ਅਗਰ ਅਫਗਾਨਿਸਤਾਨ ਜਿਹੜੀ ਖਵਾਤੀਨ ਹੈਗੀਆਂ ਨੇ ਉਹ ਜਿਹੜੀਆਂ ਖੌਫੋ ਹਿਰਾਸ 'ਚ ਮੁਬਤਲਾ ਨੇ, ਉਹਨਾਂ ਵਾਸਤੇ ਪਰੇਸ਼ਾਨੀ, ਉਹਨਾਂ ਵਾਸਤੇ ਟੈਨਸ਼ਨ ਨੇ। ਖਾਨ ਸਾਹਿਬ ਨੇ ਇਹ ਨੁਕਤਾ ਚੁੱਕਿਆ ਗਿਆ, ਇਹ ਪੁਆਇੰਟ ਚੁੱਕਿਆ ਗਿਆ ਕਿ ਉੱਥੇ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੇ ਡਿਸਾਈਡ ਕਰਨਾ ਵਾ ਕਿ ਉਹਨਾਂ ਦੇ ਹਕੂਕ ਦੀ ਪਾਮਾਲੀ ਹੋ ਰਹੀ ਹੈ, ਉਹਨਾਂ ਦੇ ਹਕੂਕ ਜਿਹੜੇ ਹੈਗੇ ਉਹਨੂੰ ਨਹੀਂ ਦਿੱਤੇ ਜਾ ਰਹੇ, ਉਹਨਾਂ ਨੇ ਡਿਸਾਈਡ ਕਰਨਾ ਹੈ। ਬਾਹਰੋਂ ਕੋਈ ਨਹੀਂ ਡਿਸਾਈਡ ਕਰ ਸਕਦਾ, ਬਾਹਰੋਂ ਕਿਸੇ ਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈਗਾ ਜੀ। ਨਾਸਿਰ, ਗੱਲ ਕਰਦੇ ਹਾਂ ਜੀ ਕ੍ਰਿਕਟ ਦੀ, ਕਿਉਂਕਿ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਵਿੱਚ ਬਹੁਤ ਸਾਰੇ ਫੇਰ ਬਦਲ ਕੀਤੇ ਗਏ ਨੇ ਪਿੱਛੇ ਜੇ, ਤੇ ਨਾਲ ਹੀ ਕੋਚ ਨੂੰ ਲੈ ਕੇ ਬੜਾ ਸਾਰਾ ਮਸਲਾ ਜਿਹੜਾ ਹੈਗਾ ਸੀ ਖੜਾ ਹੋਇਆ ਸੀ। ਸੋ ਕੌਣ ਹੈ ਜੀ ਕੋਚ ਉਹ ਹੁਣ ਜਿਹੜਾ ਨਿਯੁਕਤ ਕੀਤਾ ਗਿਆ ਕ੍ਰਿਕਟ ਬੋਰਡ ਦੇ ਲਈ, ਤੇ ਕਿਹੜੇ ਲੋਕਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ? ਕਾਫੀ ਵੱਡੇ ਸੀਨੀਅਰ ਕ੍ਰਿਕਟ ਖਿਡਾਰੀ ਸਨ ਜਿਨ੍ਹਾਂ ਨੂੰ ਬੋਰਡ ਦੇ ਵਿੱਚੋਂ ਜਾਂ ਕ੍ਰਿਕਟ ਟੀਮ ਦੇ ਵਿੱਚੋਂ ਕੱਢ ਦਿੱਤਾ ਗਿਆ। ਦੇਖੋ, ਜਦੋਂ ਵੀ ਸਪੋਰਟਸ ਦੀ ਗੱਲ ਹੁੰਦੀ ਹੈਗੀ ਨਾ, ਜਦੋਂ ਵੀ ਖੇਡਾਂ ਦੀ ਗੱਲ ਹੁੰਦੀ ਹੈਗੀ ਹੈ, ਪਾਕਿਸਤਾਨ ਦੇ ਵਿੱਚ ਖੇਡਾਂ ਦੀ ਜਦੋਂ ਵੀ ਗੱਲ ਹੋਈ ਹੈ, ਸਭ ਤੋਂ ਪਹਿਲੇ ਚੀਜ਼ ਆਉਂਦੀ ਹੈਗੀ ਹੈ ਗਰੁੱਪਬੰਦੀ, ਫੇਵਰੇਟਿਜ਼ਮ, ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ। ਹਰ ਖੇਡ ਦੇ ਵਿੱਚ ਹੁੰਦੀਆਂ ਨੇ, ਇਹ ਤਾਂ ਸਿਆਸਤ ਦੇ ਵਿੱਚ ਵੀ ਹੁੰਦਾ ਹੈ ਤੇ ਘਰ ਦੇ ਵਿੱਚ ਵੀ ਹੁੰਦਾ ਹੈ। ਲੇਕਿਨ ਜਦੋਂ ਕ੍ਰਿਕਟ ਬਿਹਤਰੀ ਦੀ ਤਰਫ ਜਾ ਰਹੀ ਹੋਵੇ, ਉਦੋਂ ਤੁਸੀਂ ਉਸ ਤਰ੍ਹਾਂ ਦੇ ਫੈਸਲੇ ਕਰਨੇ ਹੁੰਦੇ ਨੇ ਜਿਨ੍ਹਾਂ ਨੇ ਮੈਦਾਨ 'ਚ ਖੇਡਣਾ ਹੋਵੇ। ਰਮੀਜ਼ ਰਾਜਾ ਸਾਹਿਬ ਨੂੰ ਜਦੋਂ ਚੇਅਰਮੈਨ PCB ਬਣਾਇਆ ਗਿਆ, ਪਾਕਿਸਤਾਨ ਕ੍ਰਿਕਟ ਬੋਰਡ ਦਾ ਚੇਅਰਮੈਨ ਖਾਨ ਸਾਹਿਬ ਨੇ ਬਣਾਇਆ, ਤੇ ਰਮੀਜ਼ ਰਾਜਾ ਸਾਹਿਬ ਨੇ ਹਲੇ ਆਪਣਾ ਅਹੁਦਾ ਵੀ ਨਹੀਂ ਸੀ ਸੰਭਾਲਿਆ, ਹਲੇ ਉਹਨਾਂ ਨੂੰ ਆਪਣੇ ਅਹੁਦਾ ਸੰਭਾਲਿਆ ਅੱਧਾ ਘੰਟਾ ਵੀ ਨਹੀਂ ਸੀ ਹੋਇਆ ਹੈਗਾ ਕਿ
ਫੌਰਨ ਪਾਕਿਸਤਾਨ ਤੋਂ ਪਿਛਲੇ 2 ਸਾਲ ਤੁਹਾਡੇ ਕੋਚ ਸੀ ਮਿਸਬਾਹ ਉਲ ਹਕ ਤੇ ਵਕਾਰ ਯੂਨਸ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ। ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸ ਚੇਅਰਮੈਨਸ਼ਿਪ ਦੇ ਜਿਹੜੇ ਅੰਡਰ ਜਿਹੜਾ ਹੈਗਾ ਉਹ ਕੰਮ ਨਹੀਂ ਕਰਨਾ ਹੈਗਾ। ਉਸ ਤੋਂ ਬਾਅਦ ਫੌਰਨ ਜਦੋਂ ਇਹ ਰਿਜ਼ਾਈਨ ਹੋਇਆ ਗਿਆ, ਉਸ ਤੋਂ ਬਾਅਦ ਲੋਕਾਂ ਦੀ ਟੈਨਸ਼ਨ ਜਿਹੜੀ ਮਜ਼ੀਦ ਵੱਧ ਗਈ ਕਿ ਵਰਲਡ ਕੱਪ ਕਰੀਬ ਆ ਰਿਹਾ ਹੈ, ਸਾਡੇ ਕੋਲ ਕੋਚ ਨਹੀਂ ਹੈਗਾ। ਫਿਰ ਕੀ ਕੀਤਾ ਰਮੀਜ਼ਾ ਸਾਹਿਬ ਨੇ 2 ਕੋਚਿਸ ਦਾ ਐਲਾਨ ਕੀਤਾ ਜਿਹੜੇ ਪਾਕਿਸਤਾਨੀ ਕੋਚ ਸੀ। ਇੱਕ ਪਾਕਿਸਤਾਨੀ ਸਾਬਕ ਆਲਰਾਊਂਡਰ ਅਬਦੁਲ ਰਜ਼ਾਕ ਤੇ ਉਸ ਤੋਂ ਬਾਅਦ ਪਾਕਿਸਤਾਨੀ ਸਪਿਨਰ ਜਿਹਨੇ ਦੂਸਰਾ ਇਜਾਦ ਕੀਤਾ ਸਕਲੈਨ ਮੁਸ਼ਤਾਕ। ਜਦੋਂ ਇਹਨਾਂ ਦੋਨਾਂ ਨੂੰ ਕੋਚ ਬਣਾਇਆ ਗਿਆ ਤਾਂ ਲੋਕਾਂ ਨੇ ਕਿਹਾ ਚਲੋ ਠੀਕ ਹੈ, ਦੋਨਾਂ ਦਾ ਐਕਸਪੀਰੀਅੰਸ ਹੈਗਾ ਹੈ। ਸਕਲੈਨ ਮੁਸ਼ਤਾਕ ਸਾਹਿਬ ਵੈਸਟ ਇੰਡੀਜ਼ ਦੇ ਨਾਲ ਵੀ ਕੰਸਲਟੈਂਟ ਕੋਚ ਰਹੇ ਨੇ, ਇੰਗਲੈਂਡ ਦੇ ਨਾਲ ਵੀ ਕੰਸਲਟੈਂਟ ਕੋਚ ਰਹੇ ਨੇ। ਉਸ ਤੋਂ ਬਾਅਦ ਅਬਦੁਲ ਰਜ਼ਾਕ ਸਾਹਿਬ ਦਾ ਵੀ ਕਾਫੀ ਵਾਸਟ ਐਕਸਪੀਰੀਅੰਸ ਹੈ। ਲੇਕਿਨ ਜਦੋਂ ਰਮੀਜ਼ ਰਾਜਾ ਨੇ ਕਿਹਾ ਕਿ ਸਿਰਫ ਇਸ ਸੀਰੀਜ਼ ਵਾਸਤੇ, ਨਿਊਜ਼ੀਲੈਂਡ ਤੇ ਇੰਗਲੈਂਡ ਦੀ ਸੀਰੀਜ਼ ਵਾਸਤੇ ਜਿਹੜੀ ਹੋਮ ਸੀਰੀਜ਼ ਹੈਗੀ ਨੇ ਪਾਕਿਸਤਾਨ ਦੇ ਵਿੱਚ, ਵਰਲਡ ਕੱਪ ਵਾਸਤੇ ਇਹ ਕੋਚਿਸ ਨਹੀਂ। ਉਹ ਫਿਰ ਜਿੰਨੇ ਵੀ ਕ੍ਰਿਕਟ ਦੇ ਮਾਹਿਰੀਨ ਸੀ, ਜਿੰਨੇ ਵੀ ਐਕਸਪਰਟ ਸੀ, ਉਹਨਾਂ ਦੇ ਕੰਨ ਫੇਰ ਖੜੇ ਹੋ ਗਏ ਕਿ ਵੀ ਹੁਣ ਕੋਚ ਕੌਣ ਹੋਏਗਾ। ਜਦੋਂ ਕੋਚ ਦੀ ਗੱਲ ਆਈ ਫਿਰ ਮੁਸ਼ਤਾਕ ਅਹਿਮਦ, ਵਸੀਮ ਅਕਰਮ, ਇੰਜ਼ਮਾਮ ਉਲ ਹਕ, ਫਿਰ ਕੋਚਿਸ ਦੀ ਇੱਕ ਲੰਬੀ ਫਹਿਰਿਸਤ, ਮੋਹਸਨ ਹਸਨ ਖਾਨ, ਜਵੇਦ ਮਿਆਂਦਾਦ, ਪਾਕਿਸਤਾਨ ਦੇ ਵਿੱਚ ਕੋਚਿਸ ਦੀ ਇੱਕ ਲੰਬੀ ਫਹਿਰਿਸਤ ਸਾਹਮਣੇ ਆ ਗਈ। ਹੁਣ ਦੇਖਣਾ ਇਹ ਸੀ ਕਿ ਕੌਣ ਬਣੇਗਾ ਕੋਚ। ਲੇਕਿਨ ਉਸ ਤੋਂ ਬਾਅਦ ਦਬੰਗ ਇੱਕ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਉਸ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਰਮੀਜ਼ ਰਾਜਾ ਨੇ ਬਗੈਰ ਕਿਸੇ ਹਿਚਕਿਚਾਹਟ ਤੋਂ, ਬਗੈਰ ਕਿਸੇ ਟੈਨਸ਼ਨ ਤੋਂ, ਬਗੈਰ ਕਿਸੇ ਪਰੇਸ਼ਾਨੀ ਤੋਂ 2 ਕੋਚਿਸ ਦਾ ਐਲਾਨ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਇਹ ਪਾਕਿਸਤਾਨ ਦੇ ਵਰਲਡ ਕੱਪ 'ਚ ਹੈੱਡ ਕੋਚ ਹੋਣਗੇ, ਇਹ ਬੋਲਿੰਗ ਕੋਚ ਹੋਣਗੇ। ਹੈਰਾਨੀ ਦੀ ਗੱਲ ਇਹ ਸੀ ਕਿ ਦੋਨੇ ਕੋਚਿਸ ਨੇ ਹਲੇ ਤੱਕ ਕਿਸੇ ਵੀ ਨੈਸ਼ਨਲ ਟੀਮ ਦੀ ਜਾਂ ਕਿਸੇ ਵੀ ਏ ਟੀਮ ਦੀ ਕੋਚਿੰਗ ਵੀ ਨਹੀਂ ਕੀਤੀ ਹੈਗੀ। ਆਸਟ੍ਰੇਲੀਆ ਦੇ ਜਿਹੜੇ ਖੱਬੇ ਹੱਥ ਨਾਲ ਖੇਡਣ ਵਾਲੇ ਬੈਟਸਮੈਨ ਮੈਥਿਊ ਹੈਡਨ ਤੇ ਸਾਊਥ ਅਫਰੀਕਾ ਦੇ ਹਾਲ ਹੀ 'ਚ ਰਿਟਾਇਰਡ ਹੋਣ ਵਾਲੇ ਟੈਸਟ ਦੇ ਬੜੇ ਬਿਹਤਰੀਨ ਬੋਲਰ ਹੈਗੇ ਨੇ ਵਰਨਨ ਫਲੈਂਡਰ, ਉਹਨਾਂ ਦੋਨਾਂ ਨੂੰ ਕੋਚ ਬਣਾ ਦਿੱਤਾ ਗਿਆ। ਜਦੋਂ ਇਹ ਕੋਚ ਬਣਾਇਆ ਗਿਆ, ਬੜਾ ਇੱਕ ਹੈਰਾਨਕੁਨ ਫੈਸਲਾ ਸੀ। ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਰਮੀਜ਼ ਰਾਜਾ ਨੇ ਇਹ ਵੀ ਕਹਿ ਦਿੱਤਾ ਕਿ ਜਨਾਬ ਇਹ ਸਿਰਫ ਜਿਹੜਾ ਹੈਗਾ ਇਹ ਵਰਲਡ ਕੱਪ ਵਾਸਤੇ ਕੋਚਿਸ ਨੇ, ਇਹ ਕੋਚਿਸ ਮੁਸਤਕਲ ਰਹਿਣਗੇ, ਇਹਨਾਂ ਦੇ ਉੱਪਰ ਇੱਕ ਹੈੱਡ ਕੋਚ ਵੀ ਆਏਗਾ। ਇਸ ਫੈਸਲੇ ਨੇ ਹੋਰ ਲੋਕਾਂ ਨੂੰ ਜਿਹੜਾ ਹੈਗਾ ਉਹ ਟੈਨਸ਼ਨ 'ਚ ਪਾ ਦਿੱਤਾ ਕਿ ਬਈ ਤੁਸੀਂ 2 ਕੋਚਿਸ ਦਾ ਐਲਾਨ ਕਰ ਦਿੱਤਾ, ਉਸ ਤੋਂ ਬਾਅਦ ਤੁਸੀਂ ਹੈੱਡ ਕੋਚ, ਅਗਰ ਤੁਸੀਂ ਹੈੱਡ ਕੋਚ ਦਾ ਐਲਾਨ ਕਰਨਾ ਹਲੇ ਵਰਲਡ ਕੱਪ ਦੇ ਵਿੱਚ 1 ਮਹੀਨਾ 10 ਦਿਨ ਪਏ ਹੈਗੇ ਨੇ, 24 ਅਕਤੂਬਰ ਨੂੰ ਪਾਕਿਸਤਾਨ ਦਾ ਪਹਿਲਾ ਮੈਚ ਦੁਬਈ 'ਚ ਇੰਡੀਆ ਦੇ ਨਾਲ ਹੈਗਾ, ਤੁਸੀਂ ਉਸ ਤੋਂ ਪਹਿਲੇ ਹੈੱਡ ਕੋਚ ਦਾ ਵੀ ਐਲਾਨ ਕਰ ਦਿਓ। ਤੁਹਾਨੂੰ ਸਮਝ ਨਹੀਂ ਆ ਰਹੀ। ਇੱਕ ਪਾਸੇ ਰਮੀਜ਼ ਰਾਜਾ ਕਹਿ ਰਿਹਾ ਹੈਗਾ ਕਿ ਅਸੀਂ ਇੰਡੀਆ ਦੀ ਟੀਮ ਵਰਗਾ ਟੈਂਪਰਾਮੈਂਟ ਚਾਹੁੰਦੇ ਨੇ, ਅਸੀਂ ਇੰਡੀਆ ਦੀ ਟੀਮ ਵਰਗਾ ਸੈਟਅਪ ਚਾਹੁੰਦੇ ਨੇ ਕਿ ਉਹਨਾਂ ਦੀ ਟੈਸਟ ਟੀਮ ਅਲੱਗ ਹੈ, ਵਨਡੇ ਟੀਮ ਅਲੱਗ ਹੈ, T20 ਟੀਮ ਅਲੱਗ ਹੈ। ਤਿੰਨਾਂ ਫਾਰਮੈਟਸ ਦੇ ਵਿੱਚ ਇੰਡੀਆ ਦੀ ਟੀਮ ਬੜਾ ਅੱਛਾ ਪ੍ਰਦਰਸ਼ਨ ਕਰ ਰਹੀ ਹੈ। ਜਦੋਂ ਇੱਕ ਸਾਈਡ ਤੇ ਤੁਸੀਂ ਇਹ ਕਹਿ ਰਹੇ, ਦੂਸਰੀ ਸਾਈਡ ਤੇ ਤੁਹਾਨੂੰ ਇਹ ਨਹੀਂ ਪਤਾ ਕਿ ਕੋਹਲੀ ਆਪਣੀ ਪਸੰਦ ਦੀ ਟੀਮ ਲੈ ਕੇ ਮੈਦਾਨ 'ਚ ਉਤਰਦਾ। ਇੱਥੇ ਜਿਹੜਾ ਬਾਬਰ ਆਜ਼ਮ ਹੈਗਾ ਉਹ ਕਹਿ ਰਿਹਾ ਮੈਨੂੰ ਫਖਰ ਜ਼ਮਾਨ ਦੇਵੋ, ਤੁਸੀਂ ਨਹੀਂ ਦੇ ਰਹੇ। ਉਹ ਕਹਿ ਰਿਹਾ ਮੈਨੂੰ ਸ਼ੋਏਬ ਮਲਿਕ ਦੇਵੋ, ਤੁਸੀਂ ਨਹੀਂ ਦੇ ਰਹੇ। ਉਹ ਕਹਿ ਰਿਹਾ ਮੈਨੂੰ ਮੁਹੰਮਦ ਹਫੀਜ਼ ਦੇਵੋ, ਤੁਸੀਂ ਨਹੀਂ ਦੇ ਰਹੇ। ਤੁਸੀਂ ਉਹ ਕਪਤਾਨ ਦੀ ਜਿਹੜੀਆਂ ਡਿਮਾਂਡਸ ਨੇ, ਕਪਤਾਨ ਦੀਆਂ ਜਿਹੜੀਆਂ ਮੰਗ ਨੇ, ਤੁਸੀਂ ਉਹੀ ਨਹੀਂ ਪੂਰੀਆਂ ਕਰ ਰਹੇ ਹੈਗੇ ਨੇ। ਹੁਣ ਅੱਜ ਨਿਊਜ਼ੀਲੈਂਡ ਦੇ ਨਾਲ ਮੈਚ ਹੈ ਰਾਵਲਪਿੰਡੀ ਦੇ ਵਿੱਚ, ਕੰਬੀਨੇਸ਼ਨ ਕਿਹੜਾ ਤਿਆਰ ਕੀਤਾ ਜਾਏਗਾ ਹਾਲੇ ਤੱਕ ਕੋਈ ਪਤਾ ਨਹੀਂ ਚੱਲ ਰਿਹਾ। ਸਾਨੂੰ ਨਹੀਂ ਪਤਾ ਚੱਲ ਰਿਹਾ ਕਿ ਬੋਲਿੰਗ ਦੇ ਵਿੱਚ ਕੌਣ ਆਏਗਾ, ਸਾਨੂੰ ਨਹੀਂ ਪਤਾ ਚੱਲ ਰਿਹਾ ਸਪਿਨ ਬੋਲਰ ਕੌਣ ਹੋਏਗਾ। 12 ਰੁਕਨੀ ਟੀਮ ਦਾ ਐਲਾਨ ਕੀਤਾ ਗਿਆ, ਉਹਦੇ ਵਿੱਚ ਤਕਰੀਬਨ 4 ਪਲੇਅਰਸ ਐਸੇ ਨੇ ਜਿਨ੍ਹਾਂ ਨੇ 5 ਤੋਂ ਜ਼ਿਆਦਾ ਵਨਡੇਜ਼ ਨਹੀਂ ਖੇਲੇ ਹੋਏ। ਸਾਊਦ ਸ਼ਕੀਲ ਨੇ ਉਹਦੇ ਵਿੱਚ ਜ਼ਾਹਿਦ ਮਹਿਮੂਦ ਨੇ, ਉਸ ਤੋਂ ਬਾਅਦ ਉਸਮਾਨ ਕਾਦਰ ਨੇ। ਇਹ ਐਸੇ ਪਲੇਅਰਸ ਨੇ ਜਿਨ੍ਹਾਂ ਨੇ ਆਪਣਾ ਕੈਰੀਅਰ ਦਾ ਹਲੇ ਆਗਾਜ਼ ਹੀ ਕੀਤਾ ਨੇ, ਜਿਨ੍ਹਾਂ ਨੇ ਹਲੇ ਜਿਹੜੇ ਕੋਈ 2-2 3-3 ਵਨਡੇ ਖੇਲੇ ਹੈਗੇ ਨੇ। ਲੇਕਿਨ ਇਸ ਤੋਂ ਬਾਵਜੂਦ ਵੀ ਜਦੋਂ ਕ੍ਰਿਕਟ ਦੀ ਜਦੋਂ ਵੀ ਗੱਲ ਆਉਂਦੀ ਹੈਗੀ ਹੈ, ਰਮੀਜ਼ ਰਾਜਾ ਦੇ ਡਿਸੀਜਨ ਜਿਹੜੇ ਆਉਂਦੇ ਹੈਗੇ ਨੇ ਉਹ ਬੜੇ ਹੈਰਾਨਕੁਨ ਹੁੰਦੇ ਨੇ। ਰਮੀਜ਼ ਰਾਜਾ ਜਿਹੜੇ ਹਮੇਸ਼ਾ ਤੋਂ ਜਿਹੜੇ ਨੇ ਉਹ ਗੈਰ ਮੁਲਕੀ ਕੋਚਿਸ, ਫੋਰਨ ਕੋਚਿਸ ਦੇ ਹਾਮੀ ਨਜ਼ਰ ਆਉਂਦੇ ਨੇ। ਜਦਕਿ ਤੁਸੀਂ ਦੇਖੋਗੇ, ਅਗਰ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋਵੋਗੇ ਕਿ ਜਿਹੜਾ ਸਾਡੀ ਕੰਟਰੀ ਹੈਗੀ ਹੈ ਪਾਕਿਸਤਾਨ ਜਾਂ ਇੰਡੀਆ ਜਾਂ ਬੰਗਲਾਦੇਸ਼ ਜਾਂ ਸ੍ਰੀਲੰਕਾ, ਇੱਥੇ ਸਭ ਤੋਂ ਵੱਡਾ ਮਸਲਾ ਹੀ ਲੈਂਗੁਏਜ ਦਾ ਹੈਗਾ ਹੈ। ਕਿਉਂਕਿ ਪਲੇਅਰ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਹੈਗੇ, ਉਹਨਾਂ ਨੇ ਆਪਣੀ ਸਾਰੀ ਜਿਹੜਾ ਫੋਕਸ ਹੁੰਦਾ ਹੈ ਕ੍ਰਿਕਟ ਦੇ ਉੱਪਰ ਹੁੰਦਾ ਹੈ, ਉਹ ਤਾਲੀਮ ਜ਼ਿਆਦਾ ਨਹੀਂ ਹਾਸਿਲ ਕਰ ਪਾਉਂਦੇ। ਹਾਂ ਠੀਕ ਹੈ, ਇੰਗਲਿਸ਼ ਕੋਰਸਿਸ ਵਗੈਰਾ ਆ ਰਹੇ ਨੇ, ਸਾਰਾ ਕੁਝ ਕਰਵਾਉਂਦੇ ਨੇ, ਲੇਕਿਨ ਉਹ ਇੰਗਲਿਸ਼ ਕੋਰਸਿਸ ਵਗੈਰਾ ਸਿਰਫ ਮੇਨ ਆਫ ਦੀ ਮੈਚ ਤੇ ਬੋਲਣ ਲਈ ਹੁੰਦੇ ਨੇ। ਜਦਕਿ ਇੱਕ ਕੋਚ ਨੇ ਹਰ ਵਕਤ ਟੀਮ ਦੇ ਨਾਲ ਰਹਿਣਾ। ਸਭ ਤੋਂ ਵੱਡਾ ਮਸਲਾ ਹੀ ਜ਼ੁਬਾਨ ਦਾ ਹੁੰਦਾ ਹੈ ਕਿ ਸਭ ਤੋਂ ਪਹਿਲੇ ਦੀ ਗੱਲ ਨੂੰ ਸਮਝੇ, ਉਸ ਤੋਂ ਬਾਅਦ ਫੋਕਸ ਕਰੇ, ਫਿਰ ਉਹ ਖੇਡੇ। ਜਦੋਂ ਵੀ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਜਦੋਂ ਵੀ ਜਿਹੜਾ ਹੈਗਾ ਉਹ ਕੋਚ ਬਣਾਇਆ ਗਿਆ, ਫੋਰਨ ਕੋਚ ਬਣਾਇਆ ਗਿਆ, ਪਾਕਿਸਤਾਨ ਨੇ ਅੱਛਾ ਪਰਫਾਰਮ ਨਹੀਂ ਕੀਤਾ ਹੈਗਾ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਨਾਸਿਰ ਜੀ। ਅਗਲੇ ਹਫਤੇ ਫਿਰ ਤੋਂ ਮੁਲਾਕਾਤ ਹੋਵੇਗੀ। ਧੰਨਵਾਦ। ਬਹੁਤ ਸ਼ੁਕਰੀਆ ਜੀ। ਦੋਸਤੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।